ਅੱਜ ਵੀ और यही आर्य समाज है जिन्हें फिर DAV स्कूलों कॉलेजों का एक नैटवर्क बनाया और वही नफरत जी अज बलूम कर रही है RSS के रूप च सनातनी विचारधारा नूं अगे लैके इनफैक्ट इस दियां जड़ां पंजाब दे विच 19वीं सदी दे विच दयानंद ने लिया के लाइयां जदों पंजाब चों आंदा है। इंदिरा गांधी दे नाल जे देखना होए जां ईवन उस तो पहला नेहरू दे नाल भी RSS दी जिहड़ी रिलेशनशिप रही। हालांकि गांधी उसका मर्डर करने वाला नथूराम गोडसे सावरकर का चेला, हालांकि सावरकर कदे भी RSS का सीधे तौर पर हिस्सा नहीं रहा, वो हिंदू महासभा का प्रेजिडेंट सी। भारत दे विच हिंदू कल्चर नूं प्रमोट करने की लाइन होए, ये सारे ही करंट पैरल चल रहे सी। इन्हां दे टारगेट के उत्ते ईसाई और मुसलमान तो सीधे तौर पर सी। सिखां नूं ये डैथ किस दे नाल जिहड़ा इन्हां ने मारन की कोशिश की कि ये तां है ही साडा सिख धर्म, बुद्ध धर्म, जैन धर्म। असी RSS के किन्ना करीब नेहरू चला गया। 62 की अक्तूबर महीने चीन नाल जंग हुंदी है भारत की, जिहदे बहुत बुरी तरह जुत्तियां पैंदियां ने। 40,000 स्क्वेयर माइल तो ज़्यादा टैरीटरी चाइना खो लैंदा है। 63 जनवरी दे विच 26 जनवरी की परेड जिहड़ी दिल्ली दे विच हुंदी है, ਉਹਦੇ 'ਚ ਨਹਿਰੂ ਇਨਵਾਈਟ ਕਰਦਾ RSS ਦੇ ਨਿੱਕਰਧਾਰੀ, ਹੁਣ ਤਾਂ ਖਾਕੀ ਨਿੱਕਰ ਦੀ ਥਾਂ ਉਹਨਾਂ ਨੇ ਪੈਂਟ ਬਣਾ ਲਈ ਹੈ ਆਪਣੀ ਯੂਨੀਫਾਰਮ। ਉਹ ਪਿਕਚਰਾਂ ਮੌਜੂਦ ਨੇ ਕਿ ਖਾਕੀ ਨਿੱਕਰਧਾਰੀ ਜਿਹੜੇ ਨੇ 63 ਦੀ ਰਿਪਬਲਿਕ ਡੇ ਪੈਰੇਡ ਦੇ ਵਿੱਚ ਦਿੱਲੀ ਦੇ ਵਿੱਚ ਮਾਰਚ ਕਰਦੇ ਨੇ। ਕਿ ਪ੍ਰੋਮੀਨੈਂਟ ਇੰਡੀਅਨ ਇੱਕ ਜਰਨਲਿਸਟ ਕੁਰਬਾਨ ਅਲੀ, ਜਦੋਂ ਉਹਨਾਂ ਦੀ ਮੈਂ ਇਹ ਜੁਮਲਾ ਸੁਣਿਆ ਔਰ ਮੈਂ ਰਿਪੀਟ ਵੀ ਕਰਦਾ ਕਿ ਇੰਦਰਾ ਗਾਂਧੀ ਵਾਸ ਦਾ ਫਸਟ ਪ੍ਰਾਈਮ ਮਿਨਿਸਟਰ ਆਫ RSS, क्योंकि इंदिरा गांधी ने जो सिखां दे खिलाफ किया वो RSS की प्रेरणा तहत किया। Viewers, welcome back on our program. So Madam viewers, Speaker, I rise to recognize the November 9th ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਕਾਲੀ ਲੀਡਰਸ਼ਿਪ ਅਤੇ BJP ਵੱਲੋਂ ਨਵੰਬਰ 84 ਦੀ ਨਸਲਕੁਸ਼ੀ ਲਈ ਰਾਜੀਵ ਗਾਂਧੀ ਅਤੇ ਕਾਂਗਰਸ ਪਾਰਟੀ ਨੂੰ ਦੋਸ਼ੀ ਦੱਸਿਆ ਜਾਂਦਾ ਹੈ। ਸੋ ਹਕੀਕਤ ਵਿੱਚ ਇੰਦਰਾ ਗਾਂਧੀ ਨੇ RSS ਦੇ ਹਿੰਦੂਤਵੀ ਏਜੰਡੇ ਨੂੰ ਲਾਗੂ ਕਰਦਿਆਂ ਹੀ ਜੂਨ 84 ਦਾ ਜਿਹੜਾ ਘੱਲੂਘਾਰਾ ਕੀਤਾ ਸੀ ਅਤੇ RS ਦੀ ਯੋਜਨਾ ਤਹਿਤ ਹੀ ਰਾਜੀਵ ਗਾਂਧੀ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਕਰਵਾਈ। ਸੋ ਇਸ ਦਾ ਸਭ ਤੋਂ ਵੱਡਾ ਸਬੂਤ RSS ਦਾ ਆਈਡੀਓਲੋਗ ਨਾਨਾ ਦੇਸ਼ਮੁਖ ਨੇ 8 ਨਵੰਬਰ 1984 ਨੂੰ ਇੱਕ ਸਟੇਟਮੈਂਟ ਜਾਰੀ ਕੀਤੀ ਸੀ, ਜਿਸ ਵਿੱਚ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਜਸਟੀਫਾਈ ਜਿਹੜਾ ਕੀਤਾ ਸੀ। ਸੋ ਯਾਦ ਰਹੇ, ਮੋਦੀ ਸਰਕਾਰ ਨੇ ਨਾਨਾ ਦੇਸ਼ਮੁਖ ਨੂੰ ਭਾਰਤ ਰਤਨ ਅਵਾਰਡ ਨਾਲ ਨਵਾਜਿਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो, ਅਸੀਂ ਅੱਜ BJP ਰੂਲਡ ਭਾਰਤ ਦੇ ਵਿੱਚ ਕਿਵੇਂ ਮੀਡੀਆ ਨੂੰ ਉਹ ਟੂ ਦਾ ਹਿਲਟ ਇਸਤੇਮਾਲ ਕਰ ਰਹੇ ਨੇ ਆਪਣੇ ਝੂਠ ਨੂੰ ਪ੍ਰੋਪੇਗੇਟ ਕਰਨ ਲਈ, ਅੱਜ ਹੀ ਦੇਖ ਰਹੇ ਜੀ। ਲੇਕਿਨ ਕਿਉਂਕਿ ਇੰਦਰਾ ਗਾਂਧੀ ਜਾਂ ਰਾਜੀਵ ਗਾਂਧੀ ਦੇ ਪੀਰੀਅਡ 'ਚ ਉਹਨਾਂ ਦੀਆਂ ਐਟਰੋਸਿਟੀਜ਼ ਜਾਂ ਉਹਨਾਂ ਦੀ ਸਿੱਖਾਂ ਪ੍ਰਤੀ ਨਫ਼ਰਤ ਇੰਨੀ ਜ਼ਿਆਦਾ ਸੀ ਕਿ ਬਹੁਤ ਵਾਰ ਬਿਹਾਈਂਡ ਕਿ ਉਹਨਾਂ ਦੇ ਪਿੱਛੇ ਕੀ ਹੈ ਜਾਂ ਕਿਵੇਂ ਉਹਨੂੰ ਜਾਂ ਇਸ ਸਾਰੇ ਸਿਸਟਮ ਨੂੰ ਮੈਨੀਪੂਲੇਟ ਕੀਤਾ ਗਿਆ ਜਾਂ RSS ਦਾ ਇਹਦੇ 'ਚ ਕੀ ਰੋਲ ਸੀ, ਇਸ ਬਾਰੇ ਘੱਟ ਗੱਲ ਹੁੰਦੀ ਹੈ। ਔਰ ਬਦਕਿਸਮਤੀ ਨਾਲ ਪ੍ਰਕਾਸ਼ ਸਿੰਘ ਬਾਦਲ ਦੀ ਕਮਾਂਡ ਥੱਲੇ ਸਿੱਖਾਂ ਦੀ ਇੱਕੋ ਇੱਕ ਪੋਲੀਟੀਕਲ ਪਾਰਟੀ ਪੰਜਾਬ ਦੇ ਵਿੱਚ ਜਿਹੜੀ 1920ਵਿਆਂ 'ਚ ਹੋਂਦ ਦੇ ਵਿੱਚ ਆਉਂਦੀ ਹੈ, ਭਾਰਤ ਦੇ ਵਿੱਚ ਦੂਸਰੀ ਸਭ ਤੋਂ ਪੁਰਾਣੀ ਪਾਰਟੀ ਹੈ। ਸਰ ਹਿਊ ਰੋਜ਼ ਨੇ ਕਾਂਗਰਸ 80-85 ਦੇ ਵਿੱਚ ਸ਼ੁਰੂ ਕੀਤੀ ਔਰ ਅਕਾਲੀ ਦਲ 1920 ਦੇ ਵਿੱਚ ਹੋਂਦ 'ਚ ਆਉਂਦਾ। ਕੋਈ ਪੋਲੀਟੀਕਲ ਪਾਰਟੀ 100 ਸਾਲ ਪੁਰਾਣੀ ਨਹੀਂ ਹੈ ਔਰ ਉਹਦਾ ਨਾਂ ਹੀ ਅਕਾਲੀ ਦਲ ਇਹ ਦੱਸਦਾ ਸੀ ਕਿ ਭਾਈ ਸਿੱਖ ਹਿੱਤਾਂ ਲਈ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ, ਅਕਾਲੀ ਦਲ ਦੀ ਕਮਾਂਡ ਹੇਠ ਗੁਰਦੁਆਰੇ ਸਨਾਤਨੀ ਸੋਚ ਵਾਲੇ ਮਹੰਤਾਂ ਤੋਂ ਆਜ਼ਾਦ ਕਰਵਾਏ ਗਏ ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਬੇਸ਼ੱਕ 47 ਦਾ ਇੱਕ ਦੌਰ ਜਿਹਦੇ 'ਚ ਉਹਨਾਂ ਦੀ ਅਕਾਲੀ ਲੀਡਰਸ਼ਿਪ ਦੇ ਅਹਿਮਕਾਨਾ ਫੈਸਲੇ ਨੇ ਸਾਨੂੰ ਇਹਨਾਂ ਬ੍ਰਾਹਮਣਵਾਦੀਆਂ ਦੀ ਗੁਲਾਮੀ 'ਚ ਲਿਆਂਦਾ, ਲੇਕਿਨ ਉਸ ਤੋਂ ਬਾਅਦ ਵੀ ਜੇ ਪੰਜਾਬ ਦੇ ਹੱਕਾਂ ਲਈ, ਪੰਜਾਬੀ ਜ਼ਬਾਨ ਲਈ, ਪੰਜਾਬ ਦੇ ਪਾਣੀਆਂ ਲਈ ਜੇ ਔਰ ਐਮਰਜੈਂਸੀ ਦੇ ਖਿਲਾਫ ਵੀ ਜੇ ਕੌਮ ਨੂੰ ਲਾਮਬੰਦ ਕੀਤਾ ਤੇ ਅਕਾਲੀ ਦਲ ਦਾ ਇੱਕ ਉਹਦੇ 'ਚ ਵੱਡਾ ਰੋਲ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਾਂਗਰਸ ਜਾਂ ਕਮਿਊਨਿਸਟ ਜਾਂ ਦੂਸਰੀਆਂ ਧਿਰਾਂ ਜਿਹੜੀਆਂ ਸੀ ਉਹ ਤਾਂ ਪੰਜਾਬ ਦੇ ਹੱਕਾਂ ਦੇ ਅਗੇਂਸਟ ਹੀ ਭੁਗਤੀਆਂ। ਪੰਜਾਬ ਦੇ ਹਿੰਦੂ ਤਾਂ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਹੀ ਵਿਰੋਧੀ ਆ, ਬੋਲੀ ਦੇ ਮਾਮਲੇ 'ਚ ਵੀ ਔਰ ਪੰਜਾਬ ਦੇ ਹੱਕਾਂ ਦੇ ਮਾਮਲੇ 'ਚ ਵੀ।
ਲੇਕਿਨ ਇਹੀ ਨਹੀਂ ਹੈ ਕਿ ਪੰਜਾਬੀ ਹਿੰਦੂ ਜਿਹਨੇ ਆਪਣੀ ਬੋਲੀ ਤੋਂ ਇਨਕਾਰ ਕੀਤਾ ਜਾਂ ਜਿਨ੍ਹਾਂ ਦੇ ਵਿੱਚ ਆਰਐਸਐਸ ਦੀਆਂ ਜੜ੍ਹਾਂ ਤੋਂ ਪਹਿਲਾਂ ਆਰੀਆ ਸਮਾਜ ਦੀਆਂ ਜੜ੍ਹਾਂ ਦਿਆਨੰਦ ਨੇ 19ਵੀਂ ਸਦੀ ਦੇ ਵਿੱਚ ਲਾਈਆਂ ਹੋਈਆਂ ਸੀ ਔਰ ਆਰੀਆ ਸਮਾਜ ਦਾ ਬੇਸ ਹੀ ਨਫ਼ਰਤ ਸੀ। ਉਹਨਾਂ ਨੇ, ਜੇ ਤੁਸੀਂ ਉਹਦੀ ਦਿਆਨੰਦ ਦੀ ਕਿਤਾਬ ਸਤਿਆਰਥ ਪ੍ਰਕਾਸ਼ ਪੜ੍ਹੋ ਤੇ ਉਹਦੇ 'ਚ ਇਸਲਾਮ ਲਈ, ਈਸਾਈਅਤ ਲਈ ਔਰ ਸਿੱਖ ਧਰਮ ਲਈ ਬਹੁਤ ਘਟੀਆ ਸ਼ਬਦਾਵਲੀ ਇਸਤੇਮਾਲ ਕੀਤੀ ਹੋਈ ਹੈ ਔਰ ਉਹਨੂੰ ਆਰੀਆ ਸਮਾਜੀ ਅੱਜ ਵੀ, ਔਰ ਇਹੀ ਆਰੀਆ ਸਮਾਜ ਹੈ ਜਿਹਨੇ ਫਿਰ ਡੀਏਵੀ ਸਕੂਲਾਂ ਕਾਲਜਾਂ ਦਾ ਇੱਕ ਨੈਟਵਰਕ ਬਣਾਇਆ ਔਰ ਉਹੀ ਨਫ਼ਰਤ ਜਿਹੜੀ ਅੱਜ ਬਲੂਮ ਕਰ ਰਹੀ ਹੈ ਆਰਐਸਐਸ ਦੇ ਰੂਪ 'ਚ ਸਨਾਤਨੀ ਵਿਚਾਰਧਾਰਾ ਨੂੰ ਅੱਗੇ ਲੈ ਕੇ। ਇਨਫੈਕਟ ਇਸ ਦੀਆਂ ਜੜ੍ਹਾਂ ਪੰਜਾਬ ਦੇ ਵਿੱਚ 19ਵੀਂ ਸਦੀ ਦੇ ਵਿੱਚ ਦਿਆਨੰਦ ਨੇ ਲਿਆ ਕੇ ਲਾਈਆਂ ਜਦੋਂ ਪੰਜਾਬ 'ਚੋਂ ਆਉਂਦਾ ਹੈ। ਹੁਣ ਇੰਦਰਾ ਗਾਂਧੀ ਦੇ ਨਾਲ ਜੇ ਦੇਖਣਾ ਹੋਏ ਜਾਂ ਈਵਨ ਉਸ ਤੋਂ ਪਹਿਲਾਂ ਨਹਿਰੂ ਦੇ ਨਾਲ ਵੀ ਆਰਐਸਐਸ ਦੀ ਜਿਹੜੀ ਰਿਲੇਸ਼ਨਸ਼ਿਪ ਰਹੀ, ਹਾਲਾਂ ਗਾਂਧੀ ਉਸ ਦਾ ਮਰਡਰ ਕਰਨ ਵਾਲਾ ਨਥੂਰਾਮ ਗੋਡਸੇ ਸਾਵਰਕਰ ਦਾ ਚੇਲਾ, ਹਾਲਾਂ ਸਾਵਰਕਰ ਕਦੇ ਵੀ ਆਰਐਸਐਸ ਦਾ ਸਿੱਧੇ ਤੌਰ ਤੇ ਹਿੱਸਾ ਨਹੀਂ ਰਿਹਾ, ਉਹ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਸੀ। ਲੇਕਿਨ 1920s ਦੇ ਵਿੱਚ ਹਿੰਦੂ ਮਹਾਸਭਾ ਔਰ ਉਸ ਵੇਲੇ ਦੀ ਈਵਨ ਪੰਜਾਬ ਦੀ ਕਾਂਗਰਸ ਵੀ, ਜਿਨ੍ਹਾਂ ਦੇ ਵਿੱਚ ਪਹਿਲਾਂ ਲਾਲਾ ਲਾਜਪਤ ਰਾਏ ਕਾਂਗਰਸ ਦਾ ਹਿੱਸਾ ਸੀ ਔਰ ਬਾਅਦ ਦੇ ਵਿੱਚ ਲਾਲਾ ਲਾਜਪਤ ਰਾਏ ਵੀ ਹਿੰਦੂ ਮਹਾਸਭਾ ਦਾ ਹਿੱਸਾ ਬਣਦਾ ਹੈ। ਮਦਨ ਮੋਹਨ ਮਾਲਵੀਆ ਜਿਹੜਾ ਕਾਂਗਰਸ ਦਾ ਗਾਂਧੀ ਦੇ ਕਲੋਜ਼ ਸੀ, ਲੰਡਨ ਰਿਟਰਨਡ ਵਕੀਲ, ਬਾਅਦ ਹਿੰਦੂ ਮਹਾਸਭਾ ਫਾਊਂਡ ਹੀ ਮਦਨ ਮੋਹਨ ਮਾਲਵੀਆ ਨੇ ਕੀਤੀ ਔਰ ਸਾਵਰਕਰ 47 ਦੇ ਦੌਰ ਦੇ ਵਿੱਚ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਸੀ। ਹੁਣ ਇੱਕ ਪਾਸੇ ਤਾਂ ਔਰ ਇਹ ਸਾਰੇ ਜਿਹੜੇ ਨੇ ਉਹ ਹਿੰਦੂ ਮਹਾਸਭਾ ਦਾ ਬੈਨਰ ਹੋਏ ਜਾਂ ਸਾਵਰਕਰ ਦੀ ਹਿੰਦੂਤਵਾਦੀ ਪੋਲੀਟੀਕਲ ਆਈਡੀਓਲੋਜੀ ਹੋਏ ਜਾਂ ਆਰਐਸਐਸ ਦਾ ਸਵੈਮ ਸੇਵਕ ਸੰਘ ਦੇ ਨਾਂ ਥੱਲੇ ਭਾਰਤ ਦੇ ਵਿੱਚ ਹਿੰਦੂ ਕਲਚਰ ਨੂੰ ਪ੍ਰਮੋਟ ਕਰਨ ਦੀ ਲਾਈਨ ਹੋਏ, ਇਹ ਸਾਰੇ ਹੀ ਕਰੰਟ ਪੈਰਲਲ ਚੱਲ ਰਹੇ ਸੀ। ਇਹਨਾਂ ਦੇ ਟਾਰਗੇਟ ਦੇ ਉੱਤੇ ਈਸਾਈ ਔਰ ਮੁਸਲਮਾਨ ਤਾਂ ਸਿੱਧੇ ਤੌਰ ਤੇ ਸੀ। ਸਿੱਖਾਂ ਨੂੰ ਇਹ ਡੈਥ ਕਿਸ ਦੇ ਨਾਲ ਜਿਹੜਾ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਕਿ ਇਹ ਤਾਂ ਹੈ ਹੀ ਸਾਡਾ ਸਿੱਖ ਧਰਮ, ਬੁੱਧ ਧਰਮ, ਜੈਨ ਧਰਮ, ਅਸੀਂ ਅਕਸਰ ਜ਼ਿਕਰ ਕਰਦੇ ਹਾਂ। ਔਰ ਉਸ ਸਾਰੇ ਥਾਟ ਦਾ ਇੰਪੈਕਟ ਬੇਸ਼ੱਕ ਕੋਈ ਕਨਸਟੀਟਿਊਸ਼ਨ ਆਰਐਸਐਸ ਨੇ ਨਹੀਂ ਬਣਾਇਆ 1947 ਦਾ, ਬਣਾਇਆ ਤਾਂ ਕਿਉਂਕਿ ਕਾਂਗਰਸ ਦੇ ਹੀ ਜ਼ਿਆਦਾ ਮੈਜੋਰਟੀ ਸੀ ਮੈਂਬਰ ਕੰਸਟੀਟਿਊਐਂਟ ਅਸੈਂਬਲੀ 'ਚ। ਪਰ ਜੇ ਤੁਸੀਂ ਦੇਖੋ ਕਿ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਆਰਟੀਕਲ 25B ਦੇ ਥੱਲੇ ਹਿੰਦੂ ਬਣਾ ਦੇਣਾ, ਇਹ ਤਾਂ ਕਾਂਗਰਸ ਉਦੋਂ ਵੀ ਆਰਐਸਐਸ ਦੀ ਸਪੈਲ 'ਚ ਹੀ ਕੰਮ ਕਰ ਰਹੀ ਸੀ। ਕਾਂਗਰਸ ਇੱਕ ਸੈਕੂਲਰ ਜਮਾਤ ਦਾ ਲਬਾਦਾ ਓੜ ਕੇ ਫਿਰ ਰਹੀ ਸੀ, ਲੇਕਿਨ ਇਹ ਥਾਟ ਕਿਹਦਾ ਸੀ ਕਿ ਸਿੱਖ, ਬੌਧੀ, ਜੈਨੀ ਇਹਨਾਂ ਦੀ ਵੱਖਰੀ ਮਜ਼ਹਬੀ ਹੋਂਦ ਇਹ ਹਿੰਦੂ ਨੇ, ਆਰਐਸਐਸ ਦੀ ਆਈਡੀਓਲੋਜੀ ਸੀ। ਔਰ ਬੇਸ਼ੱਕ ਗਾਂਧੀ ਦੇ ਮਰਡਰ ਤੋਂ ਬਾਅਦ ਉਹਦੀ ਜ਼ਿੰਮੇਵਾਰੀ ਜਿਹੜਾ ਉਸ ਦਾ ਆਰਐਸਐਸ ਨੂੰ ਜ਼ਿੰਮੇਵਾਰ ਦੱਸਿਆ ਗਿਆ, ਪਟੇਲ ਨੇ ਆਰਐਸਐਸ ਤੇ ਪਾਬੰਦੀ ਵੀ ਲਾਈ। ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਕਦੇ ਵੀ ਨਹਿਰੂ, ਬੇਸ਼ੱਕ ਉਹ ਕੋਈ ਪ੍ਰੈਕਟਿਸਿੰਗ ਹਿੰਦੂ ਨਹੀਂ ਸੀ, ਉਸ ਦੀ ਆਪਣੀ ਲਾਈਫ ਦੇ ਵਿੱਚ ਕਿਸ ਕਿਸਮ ਦਾ ਉਹ ਜਿਹੜੀ ਇੱਥੇ ਇੱਕ ਅਮਰੀਕਨ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਜੋ ਨਹਿਰੂ ਬਾਰੇ ਲਿਖਿਆ, ਜਿਹੜੀ ਕਿਤਾਬ ਹੀ ਬੈਨ ਕਰ ਦਿੱਤੀ ਸੀ ਇੰਡੀਆ ਦੇ ਵਿੱਚ, ਉਸ ਤੋਂ ਪਤਾ ਲੱਗ ਜਾਂਦਾ ਕਿ ਲੇਕਿਨ ਜ਼ਹਿਨੀ ਤੌਰ ਦੇ ਉੱਤੇ ਕਿਤੇ ਨਾ ਕਿਤੇ ਜਿਹੜਾ ਹਿੰਦੂ ਕਰੰਟ, ਹਿੰਦੂਤਵਾਦੀ ਆਈਡੀਓਲੋਜੀ ਇੱਕ ਵੱਖਰੇ ਅੰਦਾਜ਼ ਦੇ ਵਿੱਚ, ਤੁਸੀਂ ਉਹਦੀ ਵਰਲਡ ਹਿਸਟਰੀ ਪੜ੍ਹੋ ਨਹਿਰੂ ਨੇ ਜਿਹੜੀ ਲਿਖੀ, ਉਹਦੇ 'ਚੋਂ ਤੁਹਾਨੂੰ ਮੁਸ਼ਕ ਆ ਜਾਂਦੀ ਹੈ ਕਿ ਵੀ ਕਿਤੇ ਨਾ ਕਿਤੇ ਉਹ ਕਰੰਟ ਅੰਦਰ ਚੱਲ ਰਿਹਾ ਸੀ, ਜਿਹਨੂੰ ਕਾਇਦੇ ਆਜ਼ਮ ਨੇ ਗਾਂਧੀ 'ਚ ਵੀ ਦੇਖਿਆ। ਗਾਂਧੀ ਤਾਂ ਕਹਿੰਦਾ ਹੀ ਰਾਮ ਰਾਜ ਸੀ, ਉਹ ਤਾਂ ਸਾਰੀਆਂ ਜਿਹੜੀਆਂ ਵਰਨ ਆਊਟ ਹਿੰਦੂ ਪ੍ਰੈਕਟਿਸਿਸ ਸੀ, ਵਰਤ ਰੱਖਣ ਤੋਂ ਲੈ ਕੇ ਤੇ ਹੋਰ ਡਰਾਮੇਬਾਜ਼ੀ ਤੇ ਗਾਂ ਮੂਤਰ ਤੇ ਬੱਕਰੀ ਤੇ ਚਰਖਾ ਤੇ ਉਹ ਸਾਰੀਆਂ ਹੀ ਜਿਹੜੀਆਂ ਨੇ ਉਹਨੂੰ, ਔਰ ਰਘੁਵਰ ਰਾਗ ਬਿਰਾਜਾ ਰਾਮ, ਪਤਤ ਪਾਵਨ ਸੀਤਾ ਰਾਮ, ਉਹੀ ਭਜਨ, ਉਹੀ ਸਨਾਤਨ ਧਰਮ ਔਰ ਉਹੀ ਰਾਮ ਰਾਜ। ਲੇਕਿਨ ਨਹਿਰੂ ਜਿਹਦੀ ਵਿਜ਼ਨ ਇਹ ਕਹੀ ਜਾਂਦੀ ਸੀ ਕਿ ਜੀ ਗਲੋਬਲ ਇੰਡਸਟਰੀਲਾਈਜੇਸ਼ਨ, ਸੈਕੂਲਰ, ਇਹ ਉਹ, ਉਹਦੇ ਅੰਦਰ ਵੀ, ਔਰ ਅਸੀਂ ਦੇਖਦੇ ਹਾਂ ਕਸ਼ਮੀਰ ਦੇ ਮੁੱਦੇ ਤੇ ਨਹਿਰੂ ਨੇ ਕਿਵੇਂ ਉਹ ਵਾਅਦਾ ਖਿਲਾਫੀ ਕੀਤੀ, ਖੁਦ ਕੇਸ ਲੈ ਕੇ ਆਉਂਦਾ, ਮੁੱਕਰਦਾ। ਪਰ ਉਸ ਤੋਂ ਵੀ ਜ਼ਿਆਦਾ ਤੁਹਾਨੂੰ ਇਹ ਨਜ਼ਰ ਆਏਗਾ ਕਿ ਆਰਐਸਐਸ ਦੇ ਕਿੰਨਾ ਕਰੀਬ ਨਹਿਰੂ ਚਲਾ ਗਿਆ। 62 ਦੀ ਅਕਤੂਬਰ ਮਹੀਨੇ 'ਚ ਚੀਨ ਨਾਲ ਜੰਗ ਹੁੰਦੀ ਹੈ ਭਾਰਤ ਦੀ, ਜਿਹਦੇ 'ਚ ਬਹੁਤ ਬੁਰੀ ਤਰ੍ਹਾਂ ਜੁੱਤੀਆਂ ਪੈਂਦੀਆਂ ਨੇ। 40,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਚਾਈਨਾ ਖੋਹ ਲੈਂਦਾ। 63 ਜਨਵਰੀ ਦੇ ਵਿੱਚ, 26 ਜਨਵਰੀ ਦੀ ਪਰੇਡ ਜਿਹੜੀ ਦਿੱਲੀ ਦੇ ਵਿੱਚ ਹੁੰਦੀ ਹੈ, ਉਹਦੇ 'ਚ ਨਹਿਰੂ ਇਨਵਾਈਟ ਕਰਦਾ ਆਰਐਸਐਸ ਦੇ ਨਿੱਕਰਧਾਰੀ, ਹੁਣ ਤਾਂ ਖਾਕੀ ਨਿੱਕਰ ਦੀ ਥਾਂ ਉਹਨਾਂ ਨੇ ਪੈਂਟ ਬਣਾ ਲਈ ਹੈ ਆਪਣੀ ਯੂਨੀਫਾਰਮ,
ਉਹ ਪਿਕਚਰਾਂ ਮੌਜੂਦ ਨੇ ਕਿ ਖਾਕੀ ਨਿੱਕਰਧਾਰੀ ਜਿਹੜੇ ਨੇ 63 ਦੀ ਰਿਪਬਲਿਕ ਡੇ ਪੈਰੇਡ ਦੇ ਵਿੱਚ ਦਿੱਲੀ ਦੇ ਵਿੱਚ ਮਾਰਚ ਕਰਦੇ ਨੇ। ਔਰ ਇੰਦਰਾ ਗਾਂਧੀ ਬੇਸ਼ੱਕ ਐਮਰਜੈਂਸੀ ਲਾਉਣ ਵੇਲੇ ਆਰਐਸਐਸ ਜਾਂ ਜਿਹੜੀ ਜੈ ਪ੍ਰਕਾਸ਼ ਨਾਰਾਇਣ ਨਾਲ ਵੀ ਐਕਸੈਪਟੇਬਿਲਿਟੀ ਕਰਾ ਲਈ ਜਾਂ ਦੂਜਾ, ਲੇਕਿਨ ਇੰਦਰਾ ਗਾਂਧੀ ਇਨ ਟੱਚ ਸੀ ਇਹਨਾਂ ਦੇ ਨਾਲ। ਔਰ ਇਹਨਾਂ ਦੇ ਅੰਦਰ ਬੈਠੇ ਜਿਹੜੇ ਨੇ ਗੋਲਵਲਕਰ ਔਰ ਦੂਸਰੇ ਜਿਹੜੇ ਪਹਿਲੇ ਲੋਕ ਵੀ ਸੀ, ਉਹ ਮਾਫੀਆਂ ਮੰਗ ਕੇ ਹੀ ਬਾਹਰ ਨਿਕਲੇ। ਲੇਕਿਨ ਕਿਤੇ ਨਾ ਕਿਤੇ ਇੰਦਰਾ ਗਾਂਧੀ ਨੂੰ ਇਹ ਹਿੰਦੂਤਵਾਦੀ ਆਈਡੀਓਲੋਜੀ ਜਿਹੜੀ ਹੈ ਉਹਨੂੰ ਲੱਗਦੀ ਸੀ ਵੀ ਇਹ ਇੱਕ ਵੋਟ ਕੈਚਰ ਵੀ ਹੈ ਔਰ ਉਹਨਾਂ ਦੇ ਨਾਲ ਰਾਫਤੇ ਦੇ ਵਿੱਚ ਸੀ। ਹੁਣ ਕਿਉਂਕਿ ਜਦੋਂ ਤੱਕ ਤਾਂ ਕਨਸਟੀਟਿਊਸ਼ਨਲੀ ਉਹ ਸਮਝਦੇ ਸੀ ਕਿ ਸਿੱਖਾਂ ਨੂੰ, ਬੌਧੀਆਂ ਜੈਨੀਆਂ ਨੂੰ ਇੱਕੋ ਹੀ ਅਸੀਂ ਵਿਦ ਦਾ ਸਟ੍ਰੋਕ ਆਫ ਦਾ ਪੈਨ ਹਿੰਦੂ ਬਣਾਤਾ, ਪਰ ਸਿੱਖ ਡਿਫਾਇੰਸ ਰੁਕੀ ਤਾਂ ਨਹੀਂ ਹੈ। 1950 ਤੋਂ ਸਿੱਖਾਂ ਨੇ ਜਿਹੜਾ ਉਹ ਐਜੀਟੇਟ ਕਰਨਾ ਸ਼ੁਰੂ ਕੀਤਾ ਔਰ ਆਪਣੀ ਪਾਵਰ ਵੀ ਦਿਖਾਣੀ ਸ਼ੁਰੂ ਕੀਤੀ। ਐਮਰਜੈਂਸੀ ਦੇ ਵੇਲੇ 40,000 ਤੋਂ ਜ਼ਿਆਦਾ ਸਿੱਖ ਗ੍ਰਿਫਤਾਰੀ ਦਿੰਦੇ ਨੇ। ਔਰ ਜਿਵੇਂ BD ਪਾਂਡੇ ਜਿਹੜਾ ਪੰਜਾਬ ਦਾ ਗਵਰਨਰ ਅਕਤੂਬਰ 1983 ਤੋਂ 27 ਜੂਨ 1984 ਤੱਕ ਰਿਹਾ, ਉਹਨੇ ਕਿਹਾ ਵੀ ਉਹਨੇ ਆਪਣੀ ਕਿਤਾਬ 'ਚ ਕਿਹਾ ਕਿ ਇੰਦਰਾ ਗਾਂਧੀ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਕਿਉਂਕਿ ਉਹ ਡਿਫਾਇੰਸ ਨਹੀਂ ਸੀ ਬਰਦਾਸ਼ਤ ਕਰ ਸਕਦੀ ਔਰ ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਸੀ। ਲੇਕਿਨ ਇਸ ਸਾਰੇ ਦੇ ਵਿੱਚ RSS, ਕਿਉਂਕਿ ਮੈਂ ਜਦੋਂ ਇਹ ਕਿਹਾ ਵੀ ਅਕਾਲੀ ਹੋਣ ਜਾਂ BJP ਵਾਲੇ ਵੀ ਜਦੋਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਲਈ ਉਹ ਸਿਰਫ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਨੇ, ਤਾਂ ਇਹ ਇੰਨਾ ਵੱਡਾ ਝੂਠ ਹੈ। ਕਿਉਂਕਿ ਇੰਦਰਾ ਗਾਂਧੀ ਨੂੰ ਇਸ ਸਭ ਦੇ ਲਈ ਜੇ ਤਿਆਰ ਕੀਤਾ, ਔਰ ਜਿਵੇਂ ਮੈਂ ਕਿਹਾ ਕਿ ਪ੍ਰੋਮੀਨੈਂਟ ਇੰਡੀਅਨ ਇੱਕ ਜਰਨਲਿਸਟ ਕੁਰਬਾਨ ਅਲੀ, ਜਦੋਂ ਉਹਨਾਂ ਦੀ ਮੈਂ ਇਹ ਜੁਮਲਾ ਸੁਣਿਆ ਔਰ ਮੈਂ ਰਿਪੀਟ ਵੀ ਕਰਦਾ ਕਿ ਇੰਦਰਾ ਗਾਂਧੀ ਵਾਸ ਦਾ ਫਸਟ ਪ੍ਰਾਈਮ ਮਿਨਿਸਟਰ ਆਫ RSS, ਕਿਉਂਕਿ ਇੰਦਰਾ ਗਾਂਧੀ ਨੇ ਜੋ ਸਿੱਖਾਂ ਦੇ ਖਿਲਾਫ ਕੀਤਾ ਉਹ RSS ਦੀ ਪ੍ਰੇਰਣਾ ਤਹਿਤ ਕੀਤਾ। ਔਰ LK ਅਡਵਾਨੀ ਨੇ ਤਾਂ ਆਪਣੀ ਕਿਤਾਬ ਦੇ ਵਿੱਚ ਲਿਖਿਆ, ਜਿਹੜੀ ਕਿ ਮੈਂ ਹੀ ਉਹਨੂੰ ਪ੍ਰੋਂਪਟ ਕੀਤਾ, ਔਰ ਉਹਨਾਂ ਦੇ ਕਿਵੇਂ BJP ਜਿਹੜੀ ਉਹ ਲਗਾਤਾਰ ਰੈਜ਼ੋਲੂਸ਼ਨ ਕਰ ਰਹੀ ਸੀ ਕਿ ਸੈਂਡ ਆਰਮੀ ਟੂ ਪੰਜਾਬ। ਜੂਨ 84 ਦਾ ਘੱਲੂਘਾਰਾ ਵੀ, ਪਰ ਹੁਣ ਜਿਹੜੀ ਨਵੰਬਰ 84 ਦੇ ਹਵਾਲੇ ਨਾਲ ਮੈਂ ਇਹ ਕਹਿਣਾ ਚਾਹੁੰਦਾ ਕਿ RSS ਦਾ ਇੱਕ ਕੰਮ ਕਰਨ ਦਾ ਪੈਟਰਨ ਹੈ। ਇਹਨਾਂ ਦੇ ਵੱਡੇ ਥਿੰਕ ਟੈਂਕ ਨੇ ਔਰ ਉਹਨਾਂ ਜਿਹਨੂੰ ਇਹ ਵਿਚਾਰਕ ਕਹਿੰਦੇ ਨੇ, ਆਈਡੀਆਲੋਗ ਅਸੀਂ ਅੰਗਰੇਜ਼ੀ 'ਚ ਕਹਾਂਗੇ, ਉਹਨਾਂ ਦੀਆਂ ਪਾਲਿਸੀਜ਼ ਇਹ ਡਿਸਕਸ ਕਰਦੇ ਨੇ ਪ੍ਰੋਪਰਲੀ। ਏਜੰਡਾ ਤਾਂ ਹਿੰਦੂਤਵਾ ਹੁੰਦਾ ਹੈ, ਕਿੱਥੇ ਕੀ ਕਰਨਾ। ਔਰ ਅਸੀਂ ਜਿਵੇਂ 72 ਦੇ ਕਰੀਬ ਸੰਘ ਪਰਿਵਾਰ ਦੀਆਂ ਜਥੇਬੰਦੀਆਂ ਜਿਹੜੇ ਅੱਡ-ਅੱਡ ਵਿੰਗ ਨੇ, ਉਹਨਾਂ ਦਾ ਫਿਰ ਆਪਣਾ ਪੈਟਰਨ ਹੈ। ਇੱਕ ਬਹੁਤ ਵੱਡੇ ਇਹਨਾਂ ਦੇ ਆਈਡੀਆਲੋਗ ਵਿਚਾਰਕ ਜਿਹੜਾ ਨਾਨਾ ਦੇਸ਼ਮੁਖ, ਉਹਨੇ ਜਿਹੜਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਨਵੰਬਰ ਦੇ ਪਹਿਲੇ ਹਫਤੇ ਜੇ ਬੇਸ਼ੱਕ ਨਸਲਕੁਸ਼ੀ ਹੋਈ, ਸਿੱਖ ਨਸਲਕੁਸ਼ੀ, ਲੇਕਿਨ ਜਿਹੜੀ ਇਹਨਾਂ ਦੀ ਪਲੈਨਿੰਗ ਸੀ 8 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ, ਉਦੋਂ ਭਾਰਤ ਭਰ ਦੇ ਗੁਰਦੁਆਰਿਆਂ 'ਚ ਸਿੱਖਾਂ ਦੇ ਖਿਲਾਫ ਨਸਲਕੁਸ਼ੀ ਹੋਣੀ ਸੀ। ਲੇਕਿਨ ਇਹ ਪ੍ਰੀਐਂਪਟ ਹੋ ਗਿਆ, ਬੇਅੰਤ ਸਿੰਘ ਨੂੰ ਵੀ ਇਸ ਦੀ ਭਿਣਕ ਸੀ। ਹੁਣ ਇਹ ਜਿਹੜਾ ਨਾਨਾ ਦੇਸ਼ਮੁਖ ਹੈ, ਇਹ ਅਜੇ ਇਹ 84 ਦੀ ਗੱਲ ਹੈ, ਜਦੋਂ ਅਜੇ 3 ਨਵੰਬਰ 4 ਨਵੰਬਰ 5 ਨਵੰਬਰ ਅਜੇ ਇਹ ਕਹੋ ਕਿ ਭਾਈ ਧੂਆਂ ਅਸਮਾਨ ਦੇ ਵਿੱਚ ਸੀ, ਅਜੇ ਉਹਨਾਂ ਦੀਆਂ ਬਾਡੀਜ਼ ਜਾਂ ਉਹਨਾਂ ਦੇ ਜਿਹੜੇ ਟਾਇਰ ਉਹਨਾਂ ਦੇ ਗਲਾਂ 'ਚ ਪਾਏ ਉਹ ਵੀ ਬਲ ਰਹੇ ਸੀ। ਤੇ 8 ਨਵੰਬਰ ਨੂੰ ਨਾਨਾ ਜੀ ਦੇਸ਼ਮੁਖ ਇੱਕ ਆਪਣਾ ਆਰਟੀਕਲ ਸਰਕੂਲੇਟ ਕਰਦੇ ਨੇ ਸਾਰੇ MPs ਦੇ ਵਿੱਚ, ਸਾਰੇ ਹੀ ਪੋਲੀਟੀਕਲ ਜਿਹੜੇ ਵੀ ਮੈਟਰ ਕਰਦੇ ਨੇ ਉਹਨਾਂ 'ਚ, ਔਰ ਇਹਨੂੰ ਛਪਵਾਇਆ ਜਾਂਦਾ ਪ੍ਰਤੀਪਕਸ਼ ਹਿੰਦੀ ਦਾ ਇੱਕ ਰਸਾਲਾ ਜਿਹਨੂੰ ਜਾਰਜ ਫਰਨੈਂਡਿਸ ਜਿਹੜਾ ਹੈ ਉਹ ਉਹਦੇ ਐਡੀਟਰ ਸੀ ਉਹਦੇ 'ਚ। ਔਰ ਜੇ ਤੁਸੀਂ ਉਹਦੇ ਪੁਆਇੰਟ ਦੇਖੋ ਨਾਨਾ ਜੀ ਦੇਸ਼ਮੁਖ ਦੇ ਉਸ ਰਾਈਟ ਅਪ ਦੇ, ਔਰ ਨਾਨਾ ਜੀ ਦੇਸ਼ਮੁਖ ਕੋਈ ਛੋਟਾ ਨਾਂ ਨਹੀਂ ਸੀ ਔਰ ਅਜੇ ਕੁਝ ਵਕਤ ਪਹਿਲਾਂ ਹੀ, ਹੁਣ ਤਾਂ ਮਰ ਚੁੱਕਾ ਉਹ, ਲੇਕਿਨ ਉਹਨੂੰ ਮੋਦੀ ਸਰਕਾਰ ਨੇ ਭਾਰਤ ਰਤਨ ਦਾ ਅਵਾਰਡ ਦਿੱਤਾ, ਜਿਹੜਾ ਹਾਈਐਸਟ ਸਿਵਿਲੀਅਨ ਅਵਾਰਡ ਹੈ ਭਾਰਤ ਰਤਨ, ਜਿਹੜਾ ਉਹਨੂੰ ਨਾਨਾ ਜੀ ਦੇਸ਼ਮੁਖ ਨੂੰ ਦਿੱਤਾ ਕਿ ਇੰਨੀ ਅਹਿਮੀਅਤ ਵਾਲਾ ਇਹ ਬੰਦਾ ਸੀ। ਹੁਣ ਉਹਨੇ ਜਿਹੜਾ 8 ਨਵੰਬਰ ਨੂੰ ਜੋ ਉਹਨੇ ਸਰਕੂਲੇਟ ਕੀਤਾ, ਜਿਹਨੂੰ ਅੰਗਰੇਜ਼ੀ ਦੇ ਵਿੱਚ ਵੀ ਛਾਪਿਆ ਗਿਆ ਮੋਮੈਂਟਸ ਆਫ ਸੋਲ ਸਰਚਿੰਗ, ਉਹ ਸਿੱਖਾਂ ਨੂੰ ਇਹ ਕਹਿ ਰਿਹਾ ਹੈ ਕਿ ਬਈ ਇਹ ਜੋ ਤੁਹਾਡੇ ਨਾਲ ਹੋਇਆ ਹੈ ਤੁਸੀਂ ਡਿਜ਼ਰਵ ਕਰਦੇ ਸੀ, ਔਰ ਤੁਹਾਨੂੰ ਜਿਹੜਾ ਇਸ ਦੇ ਉੱਤੇ ਆਪਣੀ ਆਤਮਾ ਦੇ ਵਿੱਚ ਜਿਹੜਾ ਆਪਣੀ ਅੰਦਰ ਝਾਤੀ ਮਾਰ ਕੇ ਦੇਖਣਾ ਚਾਹੀਦਾ ਹੈ ਕਿ ਜੋ ਹੋਇਆ ਉਹਦੇ ਲਈ ਤੁਸੀਂ ਜ਼ਿੰਮੇਵਾਰ ਹੋ। ਔਰ ਜਿਹੜਾ ਉਹਨੇ ਆਪਣੇ ਇਸ ਡਾਕੂਮੈਂਟ ਦੇ ਵਿੱਚ ਮੋਮੈਂਟਸ ਆਫ ਸੋਲ ਸਰਚਿੰਗ ਦੇ ਵਿੱਚ ਕਿਹਾ, ਜਿਹਦੇ 'ਚ ਉਹਨੇ ਨਵੰਬਰ 84
ਜੂਨ 84 ਜੋ ਸਿੱਖਾਂ ਨਾਲ ਹੋਇਆ ਉਹਨੂੰ ਜਸਟੀਫਾਈ ਕੀਤਾ ਔਰ ਜਿਹੜੇ ਉਹਦੇ ਕੁਝ ਨੁਕਤੇ ਨੇ ਔਰ ਇਸ ਨੂੰ ਮਿਸਟਰ ਸ਼ਮਸ਼ੁਲ ਇਸਲਾਮ ਜਿਹੜੇ ਵੱਡੇ ਸਕਾਲਰ ਨੇ ਸਾਊਥ ਏਸ਼ੀਅਨ ਉਹਨਾਂ ਨੇ ਜਿਹੜਾ ਇਸ ਨੂੰ ਪ੍ਰੋਪਰਲੀ ਰਿਲੇਟ ਕੀਤਾ ਔਰ ਉਹਦੇ 'ਚ ਉਹਨਾਂ ਨੇ ਸ਼ਾਹਿਦ ਨਦੀਮ ਪਾਕਿਸਤਾਨੀ ਸ਼ਾਇਰ ਹੋਏ ਨੇ ਉਹਨਾਂ ਦਾ ਇੱਕ ਸ਼ੇਅਰ ਕੋਟ ਕੀਤਾ ਹੈ, इंसान अभी तक जिंदा है, जिंदा होने पर शर्मिंदा है। सो ये इन्होंने नवंबर 84 की नस्लकुशी ਨੂੰ ਪੁਆਇੰਟ ਆਊਟ ਕਰਦੇ ਆ ਕਿਹਾ ਔਰ ਸੋਲ ਸਰਚਿੰਗ ਮੋਮੈਂਟਸ ਆਫ ਸੋਲ ਸਰਚਿੰਗ ਚ ਜੋ ਇਹ ਕਹਿੰਦਾ ਨਾਨਾ ਜੀ ਦੇਸ਼ਮੁਖ the massacre of Sikhs was not the handiwork of any group or anti-social elements but the result of a genuine feeling of anger ਕਿ ਇਹ ਕਿਸੇ ਐਂਟੀ ਸੋਸ਼ਲ ਗਰੁੱਪ ਨੇ ਨਹੀਂ ਕੀਤਾ ਸਿੱਖਾਂ ਦੇ ਖਿਲਾਫ ਹਿੰਦੂਆਂ ਦਾ ਜਿਹੜਾ ਜੈਨੂਇਨ ਗੁੱਸਾ ਸੀ ਉਹੀ ਨਿਕਲਿਆ ਫਿਰ ਉਹ ਕਹਿੰਦਾ ਦੇਸ਼ਮੁਖ didn't distinguish the action of two security personnel of Indira Gandhi who happened to be Sikhs from that of the whole Sikh community. According to his document, the killers of Indira Gandhi were working under some kind of mandate of their community. ਅਸੀਂ ਗੱਲ ਕੀਤੀ ਸੀ ਕਿ ਨਥੂਰਾਮ ਗੋਡਸੇ ਬ੍ਰਾਹਮਣ ਸੀ ਮਰਾਠਾ ਉਹਨੇ ਗਾਂਧੀ ਨੂੰ ਮਾਰਿਆ ਕਿਸੇ ਨੇ ਮਰਾਠੇ ਦੇ ਚਪੇੜ ਨਹੀਂ ਮਾਰੀ ਬਿਲਕੁਲ ਤੈਨੂੰ ਕੁੜੀ ਨੇ ਉਹਨੂੰ ਉਡਾਇਆ ਰਾਜੀਵ ਗਾਂਧੀ ਨੂੰ ਤਾਮਿਲਨਾਡੂ ਦੇ ਵਿੱਚ ਕਿਸੇ ਨੇ ਕਿਸੇ ਤਾਮਿਲ ਦੇ ਚਪੇੜ ਨਹੀਂ ਮਾਰੀ ਔਰ ਲੇਕਿਨ ਇੱਥੇ ਉਹ ਕਹਿ ਰਹੇ ਨੇ ਜੀ ਵੀ ਇਹ ਦੋ ਜਿਨ੍ਹਾਂ ਨੇ ਮਾਰਿਆ ਇਹ ਉਹੀ ਦੋਸ਼ੀ ਨਹੀਂ ਸਾਰੀ ਕਮਿਊਨਿਟੀ ਦੋਸ਼ੀ ਹੈ ਇਸ ਲਈ ਇਹਨਾਂ ਨੂੰ ਸਬਕ ਮਿਲਣਾ ਚਾਹੀਦਾ ਸੀ ਫਿਰ ਉਹ ਇਹ ਕਹਿੰਦਾ ਨਾਨਾ ਜੀ ਦੇਸ਼ਮੁਖ ਸਿੱਖਸ themselves invited these attacks thus advancing the Congress theory of justifying the massacre of the Sikh ਜੋ ਕਾਂਗਰਸ ਕਹਿੰਦੀ ਹੈ ਕਿ ਜੀ they asked for it ਇਹਨਾਂ ਨੇ ਬਹੁਤ ਹੱਥ ਚੁੱਕੀ ਹੋਈ ਸੀ ਇਹਨਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਸੀ he glorified the operation blue star and described any opposition to it as anti-national when Sikhs were being killed in thousands he was warning the country of Sikh extremism thus offering ideological defense of those killings ਕਿ ਉਹਨੂੰ ਡਿਫੈਂਡ ਕਰ ਰਿਹਾ ਹਜ਼ਾਰਾਂ ਸਿੱਖ ਮਾਰੇ ਜਾ ਰਹੇ ਨੇ ਪਹਿਲੇ ਹਫਤੇ 'ਚ ਨਵੰਬਰ ਦੇ ਔਰ ਉਹ 8 ਨਵੰਬਰ ਨੂੰ ਜਸਟੀਫਾਈ ਕਰ ਰਿਹਾ ਕਿ ਸਿੱਖ ਐਕਸਟ੍ਰੀਮਿਸਟ ਤੋਂ ਬਚਣ ਦੀ ਲੋੜ ਹੈ ਸਿੱਖ ਕਮਿਊਨਿਟੀ ਐਜ਼ ਅ ਹੋਲ ਵਾਜ਼ ਰਿਸਪੌਂਸਿਬਲ ਫॉर ਵਾਇਲੈਂਸ ਇਨ ਪੰਜਾਬ ਕਿ ਜੋ ਪੰਜਾਬ 'ਚ ਹੋਇਆ ਇਹਦੇ ਲਈ ਵੀ ਸਿੱਖ ਜ਼ਿੰਮੇਵਾਰ ਨੇ ਸਿੱਖ ਸ਼ੁੱਡ ਹੈਵ ਡਨ ਨਥਿੰਗ ਇਨ ਸੈਲਫ ਡਿਫੈਂਸ ਬਟ ਸ਼ੋਡ ਪੇਸ਼ੈਂਸ ਐਂਡ ਟੋਲਰੈਂਸ ਅਗੇਂਸਟ ਦਾ ਕਿਲਰ ਮੌਬਸ ਉਹਨੂੰ ਲੱਗਦਾ ਹੈ ਕਿ ਵੀ ਜਿਹੜਾ ਸਿੱਖਾਂ ਨੇ ਮੁਕਾਬਲਾ ਕੀਤਾ ਹੈ ਉਹਨਾਂ ਨੇ ਕਿਹਾ ਵੀ ਨਾ ਸਿੱਖਾਂ ਨੂੰ ਬਿਲਕੁਲ ਕੁਝ ਨਹੀਂ ਸੀ ਕਰਨਾ ਚਾਹੀਦਾ ਉਹਨਾਂ ਨੂੰ ਤਾਂ ਪ੍ਰਾਇਸ਼ਚਿਤ ਕਰਨਾ ਚਾਹੀਦਾ ਸੀ ਉਹਨਾਂ ਨੂੰ ਮਾਰਦੇ ਉਹ ਚੁੱਪ ਕਰਕੇ ਉਹ ਸਾਰਿਆਂ ਨੂੰ ਸਹਿ ਲੈਂਦੇ These were Sikh intellectuals and not killer mobs which were responsible for the massacre. They had turned Sikhs into a militant community, cutting them off from the Hindu roots, thus inviting attacks from the nationalist Indians. Moreover, he treated all Sikhs as part of the same gang and described attacks on them as a reaction of the nationalist Hindus. ਜੀ ਸਿੱਖ ਖੁਦ ਦੋਸ਼ੀ ਨੇ ਇਹ ਇਹਨਾਂ ਨੇ ਆਪਣੀਆਂ ਜੜ੍ਹਾਂ ਹਿੰਦੂਆਂ ਨਾਲੋਂ ਕੱਢ ਲਈਆਂ ਔਰ ਇਹੀ ਜ਼ਿੰਮੇਵਾਰ ਨੇ ਜੋ ਇਹਨਾਂ ਦੇ ਨਾਲ ਹੋਇਆ ਕਿਉਂਕਿ ਜਿਹੜੇ ਨੈਸ਼ਨਲਿਸਟ ਹਿੰਦੂ ਸੀ ਉਹ ਇਹਨਾਂ ਦੇ ਨਾਲ ਨਾਰਾਜ਼ ਸੀ ਹੀ ਡਿਸਕ੍ਰਾਈਬਡ ਇੰਦਰਾ ਗਾਂਧੀ ਐਜ਼ ਦਾ ਓਨਲੀ ਲੀਡਰ ਹੂ ਕੁਡ ਕੀਪ ਦਾ ਕੰਟਰੀ ਯੂਨਾਈਟਿਡ ਐਂਡ ਅਸੈਸੀਨੇਸ਼ਨ ਆਫ ਸੱਚ ਅ ਗ੍ਰੇਟ ਲੀਡਰ ਸੱਚ ਕਿਲਿੰਗਸ ਕੁਡ ਨਾਟ ਬੀ ਅਵੋਇਡ ਉਹਨੇ ਕਿਹਾ ਜੀ ਉਹ ਇੱਕੋ ਇੱਕ ਸੀ ਜਿਹੜੀ ਦੇਸ਼ ਨੂੰ ਜਿਹਨੇ ਜਿਹੜੀ ਇਕੱਠਾ ਰੱਖ ਸਕਦੀ ਸੀ ਔਰ ਉਹਦੀ ਜਿਹੜੀ ਇਹ ਕਿਲਿੰਗ ਹੋਣੀ ਇਹ ਤਾਂ ਨੈਚੁਰਲ ਸੀ ਕਿ ਵੀ ਸਿੱਖਾਂ ਨੂੰ ਫਿਰ ਉਹਦਾ ਮੁੱਲ ਤਾਰਨਾ ਪੈਣਾ ਸੀ ਰਾਜੀਵ ਗਾਂਧੀ ਹੂ ਸਕਸੀਡਸ ਮਿਸਿਸ ਗਾਂਧੀ ਐਜ਼ ਦਾ ਪ੍ਰਾਈਮ ਮਿਨਿਸਟਰ and justified the nationwide killing of Sikhs by saying, when a huge tree falls, there are always tremors felt, was lauded and blessed by Nana Deshmukh at the end of the document. ਕਿਉਂਕਿ ਜੇ ਵਕਤ ਹੁੰਦਾ ਤਾਂ ਮੈਂ ਓਰੀਜਨਲ ਡਾਕੂਮੈਂਟ ਵੀ ਕੱਢਿਆ ਸੀ ਪਰ ਮੈਂ ਸੇਲੈਂਟ ਪੁਆਇੰਟ ਉਹਨਾਂ ਦੇ ਲਏ ਨੇ ਉਹਨਾਂ ਨੇ ਰਾਜੀਵ ਗਾਂਧੀ ਦੀ ਮੁਕੰਮਲ ਮਦਦ ਕਰਨ ਦੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਕੱਲੀ ਉਹਦੀ ਮਾਂ ਨਹੀਂ ਉਹ ਤਾਂ ਦੇਸ਼ ਦੀ ਮਾਂ ਸੀ ਔਰ ਉਹਦੀ ਤੁਸੀਂ ਜਿਹੜੀ ਹੈ ਮਦਦ ਕਰੋ ਸ਼ੌਕਿੰਗਲੀ The massacre of Sikhs was being equated with the attacks on RSS cadres after the killing of Gandhi. ਔਰ ਉਹ ਅਲਾ ਹੋਏ ਵੀ ਨਹੀਂ ਉਹ ਕਹਿੰਦੇ ਜੀ ਦੇਖੋ ਇੰਨਾ ਕੁ ਤਾਂ ਗਾਂਧੀ ਨੂੰ ਮਾਰਿਆ ਤੇ ਉਹ RSS ਕਾਡਰ ਤੇ ਵੀ ਹੋਏ ਸੀ ਇੰਨਾ ਹੋਣਾ ਹੀ ਸੀ There was not a single sentence in Deshmukh document demanding from the Congress government at the center of the then Home Minister Narasimha Rao ਜਿਹਨੇ ਬਾਅਦ ਚ ਬਾਬਰੀ ਮਸਜਿਦ ਦੇ ਥੱਲੇ remedial measures for controlling the violence against minority community. Mind it, Deshmukh circulated this document on November 8th, 1984 and from October 31st to this date, Sikhs were left alone to face the killing gang. ਕਿ 8 ਨਵੰਬਰ ਨੂੰ ਉਹ ਇਹਨੂੰ ਸਰਕੂਲੇਟ ਕਰਦਾ ਹੈ ਔਰ ਉਹਨੇ ਇਹ ਵੀ ਨਹੀਂ ਕਿਹਾ ਕਿ ਭਾਈ ਨਰਸਿਮਹਾ ਰਾਓ ਜਾਂ ਦੂਸਰਿਆਂ ਨੂੰ ਇਹਨੂੰ ਰੋਕਣ ਦੇ ਲਈ ਕੁਝ ਕਰਨਾ ਚਾਹੀਦਾ
ਔਰ ਫਿਰ ਉਹਨਾਂ ਨੇ ਕਿਹਾ ਵੀ ਨਵੰਬਰ 5 ਤੋਂ 10 ਤੱਕ ਉਹ ਪੀਰੀਅਡ ਹੈ when the maximum killings of Sikhs took place. Deshmukh was just not bothered about all this. फिर उन्होंने कहा कि भाई it is generally believed Congress cadres were behind this genocide. This may be true, but there were other forces too which actively participated in this massacre and whose role has never been investigated. 22 ਦੇ ਕਰੀਬ ਕੇਸ ਇਹਨਾਂ ਦੇ ਖਿਲਾਫ ਸੀ ਆਰਐਸਐਸ ਦੇ ਗੁੰਡਿਆਂ ਦੇ ਜਿਨ੍ਹਾਂ ਨੇ ਲੀਡ ਕੀਤਾ। ਉਹ ਵਾਜਪਾਈ ਦੀ ਜਦੋਂ ਸਰਕਾਰ ਬਣੀ ਤਾਂ ਉਹ ਵਾਪਸ ਲੈ ਲਏ ਗਏ। ਫਿਰ ਉਹਨਾਂ ਨੇ ਇਹ ਸਾਰਿਆਂ ਨੂੰ ਡਾਕਟਰ ਗ੍ਰੈਮ ਸਟੈਨ ਔਰ ਦੂਸਰੇ ਦਾ ਵੀ ਜ਼ਿਕਰ ਕੀਤਾ ਹੈ ਕਿ ਆਰਐਸਐਸ ਦੀ ਕੀ ਨੀਤੀ ਰਹੀ ਹੈ। ਫਿਰ ਦੇਸ਼ਮੁਖ ਨੇ ਕਿਹਾ ਕਿ ਵੀ ਉਹਨੇ ਕਿ ਦੇਸ਼ਮੁਖ ਡਾਕੂਮੈਂਟ didn't happen in isolation. It represents the real RSS attitude towards Sikh genocide of 1984. It may be relevant to note here that RSS cadres didn't come forward in defense of the Sikhs. ਕੋਈ ਬਚਾਉਣ ਲਈ ਅੱਗੇ ਨਹੀਂ ਆਏ ਔਰ ਉਹਨਾਂ ਨੇ ਕਿਹਾ ਵੀ ਪਬਲਿਸਿਟੀ ਮਟੀਰੀਅਲ ਇਹ ਝੂਠਾ ਸਰਕੂਲੇਟ ਕਰਦੇ ਨੇ, ਪਰ ਉਹਨਾਂ ਦਾ ਈਵਨ ਆਰਐਸਐਸ ਦਾ ਜਿਹੜਾ ਮਾਊਥਪੀਸ ਹੈ ਅੰਗਰੇਜ਼ੀ 'ਚ ਆਰਗੇਨਾਈਜ਼ਰ, ਉਹਨਾਂ ਨੇ ਨਵੰਬਰ 11 ਤੋਂ 18 ਤੱਕ ਜਿਹੜੇ ਐਡੀਟੋਰੀਅਲ ਕੈਰੀ ਕੀਤੇ। ਉਹਨਾਂ ਦੀ ਟਾਈਟਲ ਸੀ ਸਟਨਿੰਗ ਲਾਸ ਵਿਚ ਪ੍ਰੇਜ਼ਡ ਇੰਦਰਾ ਗਾਂਧੀ। ਫਿਰ ਪੂਰੇ ਵਰਡਸ ਨੇ ਕਿ ਉਹਨਾਂ ਨੇ ਇੰਦਰਾ ਗਾਂਧੀ ਨੂੰ ਕਿਵੇਂ ਪ੍ਰੇਜ਼ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਇਹ ਇਕੱਲਾ ਇਹੀ ਨਹੀਂ ਕਿ ਨਾਨਾ ਜੀ ਦੇਸ਼ਮੁਖ ਨੇ ਇਹ ਕਿਹਾ, ਮੋਦੀ ਨੇ ਭਾਰਤ ਰਤਨ ਅਵਾਰਡ ਦੇ ਕੇ ਦੱਸਿਆ। ਔਰ ਜਦੋਂ ਮਨਮੋਹਨ ਸਿੰਘ ਐਵੇਂ ਰਸਮੀ ਜਿਹੀ ਮਾਫੀ ਮੰਗਣਾ ਚਾਹੁੰਦਾ ਸੀ, ਆਰਐਸਐਸ ਨੇ ਉਹਦੇ ਖਿਲਾਫ ਲਾਈਨ ਲਈ ਸੀ ਕਿ ਕੋਈ ਮਾਫੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਹਾਲਾਂ ਉਹਨੇ ਮੰਗੀ ਵੀ ਨਹੀਂ ਹੈ, ਜੇ ਮੰਗਦਾ ਵੀ ਤਾਂ ਉਹ ਤਾਂ ਖੁਦ ਉਹਦਾ ਆਪਣਾ ਸਾੜਾ ਜਿਹੜਾ ਉਹ ਮਾਰਿਆ ਗਿਆ ਸੀ ਨਵੰਬਰ 84 ਦੇ ਵਿੱਚ ਹਿੰਦੂ ਕਰਾਊਡਸ ਦੇ ਹੱਥੋਂ। ਲੇਕਿਨ ਇਹ ਸ਼ੋਅ ਕਰਦਾ ਔਰ ਅਸੀਂ ਇਸ ਆਸਪੈਕਟ ਨੂੰ ਡਿਸਕਸ ਕਰਨਾ ਚਾਹੁੰਦੇ ਸੀ ਕਿ ਆਈਡੀਓਲੋਜੀਕਲ ਗਰਾਊਂਡ ਨਹਿਰੂ ਵੇਲੇ ਵੀ ਇੰਦਰਾ ਗਾਂਧੀ ਵੇਲੇ ਵੀ ਇਹਨਾਂ ਨੇ ਤਿਆਰ ਕੀਤੀ ਔਰ ਨਵੰਬਰ 84 ਦੀ ਸਿੱਖ ਨਸਲਕੁਸ਼ੀ 'ਚ ਆਰਐਸਐਸ ਕਾਡਰ ਵੀ ਫੁੱਲੀ ਉਹਨੇ ਸ਼ਮੂਲੀਅਤ ਕੀਤੀ ਔਰ ਨਾਨਾ ਜੀ ਦੇਸ਼ਮੁਖ ਨੇ ਇਹਨੂੰ ਆਪਣੇ ਡਾਕੂਮੈਂਟ ਕਰਕੇ ਜਸਟੀਫਾਈ ਕੀਤਾ ਔਰ ਉਹਨੂੰ ਭਾਰਤ ਰਤਨ ਦਾ ਅਵਾਰਡ ਇਸ ਮੋਦੀ ਸਰਕਾਰ ਨੇ ਦਿੱਤਾ। ਜੀ ਰਾਜ ਸਾਹਿਬ, ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਦੇ ਬਾਅਦ।